ਬਲੂਮ ਦਾ ਵਕਤ ਵੀ ਆਉਣ ਹੀ ਵਾਲਾ ਆ। ਇਸ ਟਾਈਮ ਜਿਹੜੇ ਕਿਸਾਨ ਨੇ, ਖਾਸ ਕਰਕੇ ਜੇ ਆਪਾਂ ਬਦਾਮਾਂ ਦੀ ਖੇਤੀ ਨੂੰ ਲੈ ਕੇ ਕਰੀਏ ਤਾਂ ਮੱਖੀਆਂ ਵਗੈਰਾ ਬੀਜ ਜਿਹੜੀਆਂ ਉਹ ਰੱਖੀਆਂ ਜਾ ਰਹੀਆਂ ਆ। ਸੋ ਉਸ ਨੂੰ ਲੈ ਕੇ ਕੀ ਅਪਡੇਟ ਆ, ਕੀ ਰੁਝੇਵੇਂ ਉਹਦੇ ਚੱਲ ਰਹੇ ਹੈਗੇ ਆ? ਜੀ ਰਾਜਕਰਨ ਜੀ, ਸੋ ਤੁਹਾਨੂੰ ਪਤਾ ਬਲੂਮ ਦਾ ਟਾਈਮ ਆਉਣ ਵਾਲਾ, ਤੇ ਲਾਸਟ ਟਾਈਮ ਜਦੋਂ ਮੇਰੇ ਆਪ ਦੀ ਖੇਤੀ ਦੇ ਵਿੱਚ ਇੱਕ ਨਿੱਜੀ ਤਜਰਬਾ ਹੋਇਆ ਸੀਗਾ, ਖਾਸ ਕਰਕੇ ਮੱਖੀਆਂ ਦੇ ਕਾਰਨ, ਸੋ ਆਪਾਂ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ। ਜ਼ਰੂਰ। ਸੋ 2 ਵਾਰੀ ਹੋ ਗਈਆਂ ਜੀ, ਮੈਂ ਬੀਕੀਪਰ ਵੀ ਚੇਂਜ ਕੀਤਾ ਸੀ, ਬਟ ਖਾਸ ਕਰਕੇ ਜਿਹੜਾ ਲਾਸਟ ਟਾਈਮ ਬੀਜ਼ ਦੀ ਕਾਫੀ ਸ਼ਾਰਟੇਜ ਸੀਗੀ, ਆਪਣੀ ਕਾਫੀ ਕਾਲੋਨੀਜ਼ ਕਲੈਪਸ ਹੋ ਗਈਆਂ ਸੀਗੀਆਂ, ਤੇ ਉਸ ਨਾਲ ਹੋਇਆ ਕਿ ਮੇਰਾ ਬੀਕੀਪਰ ਕਾਫੀ ਮੰਨਿਆ ਸੀ ਜੀ। ਅੱਛਾ। ਉਹ ਵਿੱਚੋਂ ਆਲਮੋਸਟ ਇੱਕ ਡੱਬੇ ਚੋਂ ਫਰੇਮਸ ਕੱਢ ਕੇ ਵਿੱਚ ਇੱਕ ਕਰਕੇ, ਹਨਾ, ਜਿੱਦਾਂ ਇੱਕ ਯੂਜਲੀ ਆਪਾਂ 1 ਏਕੜ ਦੇ ਵਿੱਚ 2 ਬਕਸੇ ਰੱਖ ਦਿਆਂਗੇ, 2 ਹਾਈਵਸ ਪਰ ਏਕੜ, ਤੇ ਇੱਕ ਜਿਹੜੀ ਉਹਦਾ ਹਾਈਵ ਹੁੰਦੀ ਆ ਉਹ 8 ਫਰੇਮ ਹੁੰਦੀ ਹੈਗੀ, ਮਤਲਬ ਚ ਕਿੰਨੇ ਮੱਖੀਆਂ ਦਾ ਕਾਊਂਟ। ਤੇ ਉਹਨਾਂ ਨੇ ਕੀਤਾ ਕਿ ਜੀ ਇੱਕ ਚੋਂ ਮੱਖੀਆਂ ਦੀ ਸ਼ਾਰਟੇਜ ਸੀਗੀ, ਤੇ ਵਿੱਚੋਂ ਇੱਕ ਚੋਂ ਕੱਢ ਕੇ ਸਾਰਿਆਂ 'ਚ 1/8 ਕਰਕੇ ਰੱਖ ਗਏ ਜੀ ਸਾਰੇ। 8 ਦੀ ਥਾਂ ਤੇ 1 ਰੱਖ ਗਏ? ਹਾਂਜੀ। ਸੋ ਟੋਟਲੀ 2 ਇੱਕ ਬਕਸੇ ਦਾ ਮਾਲ 8 ਬਕਸਿਆਂ 'ਚ ਪਾ ਕੇ ਤੇ ਮੇਰੇ ਟੋਟਲ ਬਕਸੇ ਰੱਖ ਗਏ ਜੀ ਉਸ ਹਿਸਾਬ ਨਾਲ ਗਿਣ ਕੇ। ਤੇ ਤੁਸੀਂ ਇਕੱਲੇ ਬਕਸੇ ਦੇਖੇ? ਆਪਾਂ ਬਕਸੇ ਦੇਖੇ ਤੇ ਇਤਬਾਰ ਕੀਤਾ ਵੀ ਠੀਕ ਆ, ਵੀ ਸਹੀ ਹੋਣਾ, ਕਾਫੀ ਨਾਮੀ ਬੀਕੀਪਰ ਆ ਗਏ, ਤੇ ਆਪਾਂ ਠੀਕ ਹੈ ਜੀ ਦੇਖ ਲਿਆ, ਤੇ ਬਲੂਮ ਆ ਗਈ, ਮੱਖੀਆਂ ਬਹੁਤ ਥੋੜੀਆਂ ਉੱਡਣ। ਚੱਕਰ ਕੀ ਆ ਹਨਾ, ਫਿਰ ਆਪ ਨੂੰ ਲੱਗੇ ਵੀ ਸ਼ਾਇਦ ਠੰਡ ਆ, ਵੀ ਉੱਡਦੀਆਂ ਨਹੀਂ ਹੋਣੀਆਂ, ਵੀ ਬਹਾਨੇ ਤਾਂ ਆਪ ਆਪਾਂ ਸੋਚ ਲੈਂਦੇ ਆ, ਤਸੱਲੀ ਦਿੰਦੇ ਆ। ਫਿਰ ਦੇਖਿਆ ਵੀ ਆਲੇ ਦੁਆਲੇ ਵੀ ਅੱਜ ਤਾਂ ਗਰਮੀ ਵੀ ਬਹੁਤ ਆ, ਬਲੂਮ ਵੀ ਪੀਕ ਤੇ ਹੋ ਗਈ, ਤੇ ਮੱਖੀਆਂ ਤਾਂ ਉੱਡ ਹੀ ਨਹੀਂ ਰਹੀਆਂ ਹਨਾ। ਤੇ ਫਿਰ ਭਾਈ ਮੈਂ ਹੌਸਲਾ ਜਿਹਾ ਕਰਕੇ ਇੱਕ ਦਿਨ ਖੋਲੀ ਇੱਕ ਡੱਬਾ, ਤੇ ਉਹ ਡੱਬਾ ਖਾਲੀ ਬਿਲਕੁਲ ਹੈ ਨਾ, ਵਿੱਚੋਂ ਕੁਝ ਵੀ ਨਾ ਨਿਕਲਿਆ, ਸਿਰਫ 1 ਫਰੇਮ ਨਿਕਲਿਆ, ਕੁਝ ਵੀ ਨਹੀਂ, 1-2 ਵਿੱਚੋਂ ਖਾਲੀ ਸੀ, ਬਹੁਤ ਥੋੜੀਆਂ ਮੱਖੀਆਂ ਨਾ। ਤੇ ਫਿਰ ਹੁਣ ਮੈਂ ਉਹਨਾਂ ਨੂੰ ਕਾਲ ਕੀਤੀ ਬੀਕੀਪਰਾਂ ਨੂੰ, ਵੀ ਭਾਈ ਇਹ ਤਾਂ ਕਹਿੰਦੇ ਅਸੀਂ ਤਾਂ ਪੂਰੀਆਂ ਰੱਖ ਕੇ ਗਏ ਆ, ਹੁਣ ਇਹ ਵਰਡ ਟੂ ਮਾਊਥ ਚੱਲਦਾ ਜੀ। ਅੱਛਾ। ਤੇ ਜੇ ਫਿਰ ਉੱਥੇ ਮੈਨੂੰ ਥੋੜਾ ਜਿਹਾ ਸਰਚ ਕਰਨ ਲੱਗਿਆ ਵੀ ਆਪਾਂ ਹੁਣ ਕੀ ਕਰ ਸਕਦੇ ਹਾਂ ਇੱਥੇ, ਆਹ ਸਿਚੁਏਸ਼ਨ ਦੇ ਵਿੱਚ ਹੁਣ ਮੇਰਾ ਕ੍ਰੌਪ ਵੀ ਜਾਊਗਾ, ਅਗਲਿਆਂ ਨੇ ਕੁਝ ਕਰਨਾ ਨਹੀਂ, ਮੈਂ ਪੈਸੇ ਵੀ ਦੇਈ ਬੈਠਾ ਹਨਾ। ਫਿਰ ਮੈਂ ਕਾਊਂਟੀ ਵਾਲੇ ਨੂੰ ਕਾਲ ਕੀਤੀ 1-2 ਥਾਵਾਂ ਨੂੰ, ਤੇ ਪਰ ਉੱਥੇ ਮੈਨੂੰ ਕੋਈ ਇੰਸਪੈਕਸ਼ਨ ਦਾ ਕੋਈ ਹੱਲ ਨਾ ਮੈਨੂੰ ਲੱਭਿਆ ਜੀ। ਹਾਲਾਂਕਿ ਕਾਫੀ ਕਾਊਂਟੀਜ਼ ਜਾਂ ਹੋਰ ਰਿਸੋਰਸਿਸ ਹੈਗੇ ਆ ਜਿਹੜੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਵੀ ਹਾਈਵਸ ਦੀ ਇੰਸਪੈਕਸ਼ਨ ਕਰ ਸਕਦੇ ਆ। ਤੇ ਆਪਣੇ ਫਰੈਜ਼ਨੋ ਕਾਊਂਟੀ 'ਚ ਮਿਲਿਆ ਨਹੀਂ ਮੈਨੂੰ ਉਦੋਂ ਉਸ ਟਾਈਮ ਤੇ ਕੁਝ ਲੱਭਿਆ ਨਹੀਂ ਜੀ। ਅੱਛਾ। ਸੋ ਫਿਰ ਮੈਂ ਹੱਲ ਕਰਕੇ ਇੱਕ ਪ੍ਰਾਈਵੇਟ ਜਿਹੜਾ ਇਨਵੈਸਟੀਗੇਟਰ ਕਹਿ ਲਓ ਜਾਂ ਇੰਸਪੈਕਟਰ ਕਹਿ ਲਓ, ਉਹ ਲੱਭਿਆ ਜੀ। ਸੋ ਉਹ ਜਦੋਂ ਉਹਨਾਂ ਨੂੰ ਸੱਦਿਆ, ਤੇ ਸੋ ਇੱਥੋਂ ਇੱਕ ਸਿੱਖਣ ਨੂੰ ਮਿਲਿਆ ਨਵਾਂ, ਵੀ ਉਹਨੂੰ ਥੋੜੇ ਜਿਹੇ ਪੈਸੇ ਦਿੱਤੇ। ਹੁੰਦਾ ਕੀ ਆ ਜੀ, ਉਹ ਨੋਟਿਸ ਭੇਜਦਾ ਤੁਹਾਡੇ ਬੀਕੀਪਰ ਨੂੰ ਵੀ ਭਾਈ ਮੈਂ ਇੰਨੇ ਵਜੇ ਆਉਣਾਗਾ, ਇੰਨੇ ਵਜੇ ਮੱਖੀਆਂ ਤੁਹਾਡੇ ਡੱਬੇ ਚੈੱਕ ਕਰਨਾ, ਤੂੰ ਹਾਜ਼ਰ ਰਹੀ। ਅੱਛਾ। ਸੋ ਉਹਨਾਂ ਚਿਰ ਆਪਾਂ ਉਹ ਡੱਬਾ ਨਹੀਂ ਖੋਲੀਦਾ ਜਿੰਨਾ ਚਿਰ ਦੂਜਾ ਜਿਹੜਾ ਬੀਕੀਪਰ ਉਹ ਵੀ ਉੱਥੇ ਹਾਜ਼ਰ ਨਾ ਹੋਵੇ। ਓਕੇ। ਫਿਰ ਜੀ ਅਸੀਂ ਮੀਟਿੰਗ ਸੈੱਟ ਕੀਤੀ, ਇੱਕ ਮੈਂ ਸੀ, 2-3 ਮੇਰੇ ਗਵਾਂਢੀ ਹੋਰ ਜਿਨ੍ਹਾਂ ਨੇ ਸੇਮ ਬੀਕੀਪਰ ਯੂਜ਼ ਕਰਦੇ ਸੀ, ਸਾਰਿਆਂ ਨੇ ਅਸੀਂ ਰਲ ਕੇ ਤੇ ਮੱਖੀਆਂ ਲਈਆਂ ਸੀ। ਹਾਂਜੀ। ਤੇ ਉਹ ਜਦੋਂ ਡੱਬੇ ਖੋਲੇ ਜੀ, ਸੱਦ ਲਏ ਜੀ, 2 ਦਿਨ ਇੰਸਪੈਕਸ਼ਨ ਕੀਤੀ ਹੈ, ਮੈਂ ਵੀ ਉੱਥੇ ਇੱਕ ਸੂਟ ਜਾਂ ਮੇਰੇ ਪਾ ਲਿਆ, ਇੱਕ ਉਹਨੇ ਪਾ ਲਿਆ, ਸੀ 3 ਜਣੇ ਸੀਗੇ। ਸੇ ਜਦੋਂ ਦੇਖਿਆ ਪਾਈਏ ਤਾਂ ਕਿਸੇ 'ਚ 1 ਫਰੇਮ ਨਿਕਲਿਆ, ਕਿਸੇ 'ਚ ਅੱਧਾ ਨਿਕਲਿਆ, ਹਾਲਾਂਕਿ 8 ਹੋਣੇ ਚਾਹੀਦੇ ਸੀਗੇ ਹਰ ਇੱਕ 'ਚ। ਸੋ ਉਹ ਆਪਦਾ ਲਿਖ ਕੇ ਸਰਟੀਫਾਈ ਕਰ ਗਿਆ ਉਹਨਾਂ ਦੀ ਸਾਹਮਣੇ। ਸੋ ਫਿਰ ਮੈਨੂੰ ਖੜੇ ਪੈਰ ਹੋਰ ਮੱਖੀਆਂ ਦਾ ਬੰਦੋਬਸਤ ਕਰ ਲਿਆ, ਬਟ ਇਹਦੇ 'ਚੋਂ ਸਿੱਟਾ ਇਹ ਮਿਲਦਾ ਜੀ ਵੀ ਆਪਾਂ ਜੇ ਤੁਹਾਨੂੰ ਹੋਵੇ ਸ਼ੱਕ, ਜੇ ਨਹੀਂ ਵੀ ਹੁੰਦਾ, ਜਸਟ ਫॉर ਅਸ਼ੋਰੈਂਸ ਪਰਪਸਿਸ ਹੈ ਨਾ, ਪ੍ਰਾਈਵੇਟ ਕਾਫੀ ਅਵੇਲੇਬਲ ਆ ਗਈ ਕਾਫੀ। ਤੁਸੀਂ ਜਦੋਂ ਰੱਖਣ ਜਾਂਦੇ ਉਦੋਂ ਨਹੀਂ ਚੈੱਕ ਕਰ ਸਕਦੇ? ਇੱਕ ਤਾਂ ਅਰਲੀ ਰੱਖ ਲੈਂਦੇ ਆ ਜੀ, ਪਲੱਸ ਉਹ ਕਾਫੀ ਬੀਕੀਪਰ ਲਾਈਕ ਨਹੀਂ ਕਰਦੇ ਤੁਸੀਂ ਉਹਨਾਂ ਦੀ ਚੀਜ਼ ਨਾਲ ਛੇੜਖਾਨੀ ਕਰੋ। ਅੱਛਾ। ਤੇ ਬਟ ਜਦੋਂ ਆਪਾਂ ਪ੍ਰਾਈਵੇਟ, ਚਲੋ ਠੀਕ ਆ, ਅਸੀਂ ਉਹ ਜਾਇਜ਼ ਮੰਨਦੇ ਵੀ ਛੇੜਖਾਨੀ ਨਾ ਕਰੋ, ਪਰ ਤੁਸੀਂ ਤਾਂ ਆਪ ਸਿੱਧਾ ਉਹਨਾਂ ਦੇ ਪੂਰੇ ਫਸਲ ਦੇ ਨਾਲ ਹੀ ਖੇਡਣ ਡਏ। ਬਿਲਕੁਲ ਜੀ। ਸੋ ਇਹਦੇ 'ਚ ਕਾਫੀ ਗਰੋਰਸ ਨੂੰ ਮੈਂ ਇਹੀ ਦੱਸਣਾ ਚਾਹੁੰਦਾ ਵੀ ਆਪਸ਼ਨਸ ਅਵੇਲੇਬਲ ਹੈਗੀਆਂ, ਕਾਫੀ ਪ੍ਰਾਈਵੇਟ ਜਿਹੜੇ ਇੰਸਪੈਕਟਰ ਹੈਗੇ, ਉਹ ਕਾਲ ਕਰਕੇ ਤੇ ਤੁਸੀਂ ਆਪਦੀ ਫਰੇਮਸ ਦੀ, ਆਪਦੀ ਹਾਈਵਸ ਦੀ ਇੰਸਪੈਕਸ਼ਨ ਜ਼ਰੂਰ ਕਰਾ ਲਓ, ਜੇ ਤੁਹਾਨੂੰ ਸ਼ੱਕ ਆ ਵੀ ਇਹਦੇ ਵਿੱਚ ਕੋਈ ਗੜਬੜ ਹੋਈ ਆ। ਸੋ ਉਹਦੇ ਨਾਲ ਤੁਸੀਂ ਪੈਸੇ ਦਾ ਯੂਜਲੀ ਕਦੋਂ ਦਯਾਦੀਪ ਸਿੰਘ ਇਹਦੇ ਬਾਰੇ ਪਤਾ ਲੱਗ ਜਾਂਦਾ ਵੀ ਇਹ 'ਚ ਕੋਈ ਗੜਬੜ ਆ, ਕਿ ਤੁਹਾਨੂੰ ਇੰਟਿਊਸ਼ਨ ਹੋ ਜਾਂਦੀ ਆ? ਇੱਕ ਤਾਂ ਜਦੋਂ ਬਲੂਮ ਹੋਇਆ, ਇੱਕ ਤਾਂ ਉਦੋਂ ਪਤਾ ਲੱਗਣਾ, ਇਟ ਬਿਕਮਸ ਟੂ ਲੇਟ ਦੈਨ ਉਦੋਂ? ਇੱਕ ਤਾਂ ਥੋੜਾ ਜਿਹਾ ਲੇਟ ਹੋ ਜਾਂਦਾ ਜੀ, ਇੱਕ ਨਾਲ ਹੁੰਦਾ ਕਿ ਇਹ ਖਾਸ ਕਰਕੇ ਮੱਖੀਆਂ ਜਦੋਂ ਸਨਲਾਈਟ ਹੁੰਦੀ, ਧੁੱਪ ਹੁੰਦੀ, ਉਦੋਂ ਐਕਟਿਵ ਬਹੁਤ ਹੁੰਦੀਆਂ, ਜਦੋਂ ਡੱਬੇ 'ਚ ਹੀਟ ਜਾਂਦੀ ਆ। ਸੋ ਜਦੋਂ ਉਦੋਂ ਤੁਹਾਨੂੰ ਐਕਟੀਵਿਟੀ ਬਹੁਤ ਥੋੜੀ ਦਿਖੇ, ਫਿਰ ਤਾਂ ਕਾਫੀ ਪਤਾ ਹੀ ਆ। ਪਰ ਉਹ ਤੁਹਾਡਾ ਵਰਡ ਟੂ ਮਾਊਥ ਜੇ ਤੁਸੀਂ ਕੱਲ ਨੂੰ ਕਲੇਮ ਕਰਦੇ ਆ ਜਾਂ ਕੋਈ ਇਸ਼ੂਜ਼ ਆਉਂਦਾ, ਫਿਰ ਉਹ ਚੱਲਦਾ ਨਹੀਂ ਨਾ।
ਉਹਦੀ ਜਿਹੜਾ ਇੰਸਪੈਕਟਰ ਦੀ ਰਿਪੋਰਟ ਆ ਉਹਦੇ ਨਾਲ ਤੁਸੀਂ ਪ੍ਰਾਈਸ ਵੀ ਸਰਟੀਫਾਈਡ ਆ ਜੀ। ਇਹ ਫਰਾਡ ਦਾ ਕੁਝ ਵੀ ਤੁਸੀਂ ਕਰ ਸਕਦੇ ਆ, ਬਟ ਇਹ ਇੱਕ ਸਰਵਿਸ ਅਵੇਲੇਬਲ ਹੈਗੀ ਤੇ ਜਿਹਦੀ ਸੋ ਉਹਨਾਂ ਨੂੰ ਕੀ ਬੀ ਹਾਈਵ ਇੰਸਪੈਕਟਰ ਕਹਿੰਦੇ ਆ ਉਹਨਾਂ ਨੂੰ? ਹਾਂਜੀ, ਮੈਨੂੰ ਇੱਕ ਬੇਕਰਸਫੀਲਡ ਤੋਂ ਮਿਲਿਆ ਸੀਗਾ ਬੰਦਾ, ਤੇ ਉਹ $3 ਹਾਈਵ ਦੇ ਉਹਨੇ ਲਏ ਸਿਰਫ ਹੀ ਚੈੱਕ ਕਰਨ ਦੇ ਤੇ ਆਉਣ ਜਾਣ ਦਾ ਖਰਚਾ ਲਿਆ ਹੋਣਾ? ਨਹੀਂ, ਟੋਟਲ ਇੰਨਾ ਕਿ ਸੀ, ਫਿਰ ਉਹ ਆਲੇ ਦੁਆਲੇ ਸਾਰੇ ਅਪਾਇੰਟਮੈਂਟ ਲੈ ਲੈਂਦਾ ਵੀ ਮੈਂ ਇਸ ਤਰੀਕ ਨੂੰ ਇਸ ਦਿਨ 'ਚ ਇੱਥੇ ਹੋਣਾਗਾ। ਠੀਕ ਆ। ਤੇ ਹੋਰ ਵੀ ਕਾਫੀ ਸਰਵਿਸਿਜ਼ ਅਵੇਲੇਬਲ ਆ ਗਈਆਂ ਕਈ ਬੰਦੇ, ਪਰ ਮੈਨੂੰ ਖੜੇ ਪੈਰੋਂ ਇੱਕ ਬੰਦੇ ਨੇ ਕਾਫੀ ਹੈਲਪ ਕੀਤੀ ਜੀ। ਤੇ ਇਹ ਹੁਣ ਜਿਹੜਾ ਬਲੂਮ ਆ ਇਸ ਵਾਰ ਅਰਲੀ ਆਉਣ ਦਾ ਅੰਦਾਜ਼ਾ ਆ ਜਾਂ ਕਿੱਦਾਂ ਆ? ਪਰ ਹੁਣ ਦੇਖੋ ਜਿੱਦਾਂ ਧੁੰਦ ਪੈ ਰਹੀ ਆ ਆਪਣੇ, ਇਹ ਡੋਰਮੈਂਸੀ ਚੱਲ ਰਹੀ ਆ ਵਿੱਚ, ਜੇ ਇਦਾਂ ਲੱਗ ਰਿਹਾ ਸੀਗਾ ਵੀ ਅੱਖਾਂ ਫੁੱਲਣ ਲੱਗ ਗਈਆਂ ਆ। ਹਾਂਜੀ, ਵਿੱਚ ਜੇ ਲੱਗ ਰਿਹਾ ਸੀ ਬਰਡਸ ਜਲਦੀ ਫਲਾਵਰਿੰਗ ਹੋਊਗੀ, ਬਟ ਹੁਣ ਫਿਰ ਧੁੰਦ ਤੇ ਠੰਡ ਕਰਕੇ ਲੱਗਦਾ ਵੀ ਬਲੂਮ ਅਰਲੀ ਤਾਂ ਆਊਗਾ, ਬਟ ਜਿੰਨਾ ਐਂਟੀਸਪੇਟਡ ਸੀਗਾ ਜਲਦੀ ਸੀ ਉਹਨਾਂ ਨਹੀਂ ਹੋਣਾ। ਬਟ ਮੋਸਟਲੀ ਤੁਸੀਂ ਐਕਟੀਵਿਟੀ ਤੁਸੀਂ ਦੇਖ ਲਓਗੇ, ਲੋਕਾਂ ਦੇ ਹਾਈਵਜ਼ ਆਉਣ ਲੱਗ ਗਈਆਂ ਆਲਰੇਡੀ, ਖਾਸ ਕਰਕੇ ਤੁਸੀਂ ਦਿਖਾਤੀਆਂ? ਨਹੀਂ, ਆਪਣੇ ਨਹੀਂ ਜੀ, ਹੁਣ ਆਪਾਂ ਤਾਂ ਚੇਂਜ ਕਰ ਰਹੇ ਹਾਂ, ਨਾਨ ਸੈਲਫ ਪੋਲੀਨੇਟਿੰਗ ਵੱਲ ਨੂੰ ਜਾ ਰਹੇ ਹਾਂਗੇ ਪੱਟ ਕੇ ਨਾ। ਠੀਕ ਆ। ਇਸੇ ਦੁੱਖੋਂ ਹੀ ਕਈ ਝਟਕੇ ਲੱਗਦੇ ਨੇ ਬੰਦੇ ਨੂੰ, ਹਨਾ? ਹਾਂਜੀ, ਕਿਤੇ ਕੋਈ ਰੁੱਖਾਂ ਨੂੰ ਬਿਮਾਰੀ ਪੈ ਜਾਂਦੀ ਆ ਜਾਂ ਇਹ ਸਾਰੀਆਂ ਚੀਜ਼ਾਂ ਦੇ ਨਾਲ। ਸੈਲਫ ਪੋਲੀਨੇਟਿੰਗ ਵਾਲੀ ਕਿਹੜੀ ਆ ਜਿਹੜੀ ਵੈਰਾਈਟੀ ਆ ਜਿਆਦਾ ਚੱਲਦੀ? ਯੂਜੂਅਲੀ ਆਪਣੇ ਜੀ ਜਿੱਦਾਂ ਪਹਿਲਾਂ ਜਿਹੜੀ ਮੰਨੀ ਪਰਮੰਨੀ ਵੈਰਾਈਟੀ ਸੀਗੀ ਉਹ ਸੀਗੀ ਇੰਡੀਪੈਂਡੈਂਸ, ਸਾਰੇ ਲਾਉਂਦੇ ਸੀਗੇ, ਤੇ ਫਿਰ ਸ਼ਾਸਤਾ ਵੀ ਕਾਫੀ ਕਾਮਨ ਰਹੀ ਆ ਜੀ। ਹੁਣ ਇਹਨਾਂ ਦੋਵਾਂ ਦੇ ਆਪਦੇ ਇਸ਼ੂ ਸਾਹਮਣੇ ਆਏ ਆ ਕਿ ਜਿਹੜਾ ਕਿ ਇੰਡੀਪੈਂਡੈਂਸ ਆ ਉਹਦੀ ਸਟਿਕਿੰਗ ਦਾ ਬਹੁਤ ਇਸ਼ੂ ਆਉਂਦਾ ਸੀ, ਜਦੋਂ ਝਾੜਦੇ ਆ ਕਾਫੀ ਮੰਮੀ ਉਹ ਰਹਿ ਜਾਂਦੇ ਸੀ ਨਾ, ਝਾੜਦੇ ਨਹੀਂ ਸੀ, ਫਿਰ ਉਹਨਾਂ 'ਚ ਵਾਰਮਸ ਦਾ ਪ੍ਰੋਬਲਮ ਆ ਜਾਂਦੀ ਸੀਗੀ। ਜਿਹੜੀ ਸ਼ਾਸਤਾ ਸੀ ਜੀ, ਇਹਦਾ ਕਹਿੰਦੇ ਵੀ ਅਲਟਰਨੇਟਿਵ ਬੇਅਰਿੰਗ ਹੈਗੀ, ਵੀ ਇੱਕ ਸਾਲ ਝਾੜ ਵੱਧ ਹੁੰਦਾ, ਇੱਕ ਸਾਲ ਘੱਟ ਹੁੰਦਾ ਹੈਗਾ। ਸੋ ਜਿਹੜਾ ਹੁਣ ਅਸੀਂ ਟਰਾਈ ਕਰ ਰਹੇ ਆ ਉਹ ਕਰ ਰਿਹਾ ਜ਼ੋਰੀਜ਼ਾਨੀ। ਅੱਛਾ। ਇਹ USDA ਦੀ ਵੈਰਾਈਟੀ ਆ ਤੇ ਕਾਫੀ ਪੋਜ਼ਿਟਿਵ ਫੀਡਬੈਕ ਮੈਂ ਇਹਨਾਂ ਦੀ ਸੁਣੀ ਆ ਜੀ। ਇਹ ਨਵੇਂ ਆਈ ਆ ਵੈਰਾਈਟੀ ਜਾਂ ਚੱਲਦੀ? ਵੈਰਾਈਟੀ ਤਾਂ ਪੁਰਾਣੀ ਆ ਜੀ, ਪਰ ਇਹ ਹੁਣ ਕਾਫੀ ਪਪੂਲੈਰਿਟੀ ਆਪਣੇ ਇਲਾਕੇ 'ਚ ਨਵੀਂ ਹੈ? ਨਹੀਂ, ਆਪਣੇ ਨਵੀਂ ਨਹੀਂ ਜੀ, ਪਰ ਇਹ ਇੰਨੀ ਕਾਮਨ ਨਹੀਂ ਯੂਜ਼ ਕੀਤੀ ਸੀ ਲੋਕਾਂ ਨੇ, ਘੱਟ ਯੂਜ਼ ਕੀਤੀ। ਬਟ ਹੁਣ ਜਿਹੜੇ ਤੇ ਡੇਵ ਵਿਲਸਨ ਨੇ ਕਾਫੀ ਟਰਾਇਲਸ ਇਹਨਾਂ ਦੇ ਉਹਨੇ ਪਪੂਲੈਰਿਟੀ ਗੇਨ ਕੀਤੀ। ਉਹਨਾਂ ਨੇ ਲਾਇਆ ਜੀ ਜਿਹੜਾ ਹਾਈ ਡੈਂਸਿਟੀ ਪਲਾਂਟਿੰਗ ਲਾਈ ਆ, ਤੇ ਉਹਦੇ ਵਿੱਚ ਤੀਜੇ ਸਾਲ ਉਹ 2700 ਪਾਉਂਡ ਥਰਡ ਲੀਫ ਤੇ। ਹਾਂਜੀ, ਥਰਡ ਲੀਫ ਤੇ। ਹਾਈ ਡੈਂਸਿਟੀ ਦੇ ਵਿੱਚ ਕੀ ਆ ਉਹਨਾਂ ਦੇ ਆਈ ਥਿੰਕ ਸਪੇਸਿੰਗ 20/10 ਆਈ ਕੁਡ ਬੀ ਰੋਂਗ ਹੈ ਨਾ, ਬਟ ਕਾਫੀ ਜ਼ਿਆਦਾ ਉਹਨਾਂ ਨੇ ਅਗਰੈਸਿਵ ਪਲਾਂਟਿੰਗ ਕੀਤੀ ਹੈਗੀ। ਪਰ ਉਹ ਹਜੇ ਟੂ ਅਰਲੀ ਆ ਵੀ ਆਪਾਂ ਮਾਡਲ ਤੇ ਮੈਂ ਅਗਰੀ ਵੀ ਨਹੀਂ ਕਰਦਾ, ਕਿਉਂਕਿ ਅੱਗੇ ਜਾ ਕੇ ਜਦੋਂ ਟਰੀਜ਼ ਦੀ ਗਰੋਥ ਬਹੁਤ ਹੋ ਗਈ ਫਿਰ ਉਹਨਾਂ ਨੇ ਆਪਸ ਵਿੱਚ ਖਹਿ ਜਾਣਾ ਤੇ ਫਿਰ ਇਸ਼ੂਜ਼ ਆ ਸਕਦੇ ਆ। ਪਰ ਓਵਰਆਲ ਵੈਰਾਈਟੀ ਦਾ ਰਿਸਪੌਂਸ ਬਹੁਤ ਸੋਹਣਾ ਆਇਆ ਜੀ। ਕਹਿੰਦੇ ਕਿ ਇਹਦੀ ਜਿਹੜੀ ਉਹਦੀ ਹੱਲ ਆ ਇਹ ਬਟਰਫਲਾਈ ਨੂੰ ਖੁੱਲਦੀ ਹੈਗੀ, ਸੋ ਉਹਦੇ ਚ ਗਾਂ ਅੱਗੇ ਬਿਮਾਰੀਆਂ ਵੇਖਾਂਗੇ ਅਗਸਤ ਦੇ ਵਿੱਚ ਕਿੱਦਾਂ ਖੁੱਲਦੀ ਆ ਕਿ ਨਹੀਂ। ਬਿਲਕੁਲ ਨਵੇਂ ਲਾਏ ਆ ਹੁਣ ਤੁਸੀਂ? ਹਾਂਜੀ, ਬਿਲਕੁਲ ਨਵੇਂ। ਪਰ ਅਜੇ ਤਾਂ ਫਿਰ ਤੁਹਾਨੂੰ ਤਾਂ ਝਾੜ ਨੂੰ ਅਜੇ ਲੱਗ ਜਾਣਾ, ਵੇਟ ਕਰਨੀ ਪੈਣੀ ਆ 2 ਸਾਲ ਤੱਕ ਜਾਂ 3 ਤੱਕ ਲੱਗ ਜੂ, ਪਤਾ ਕੀ ਬਣਦਾ। ਬਟ ਆਪਣੇ ਏਰੀਆ ਦੇ ਵਿੱਚ ਕਾਫੀ ਪਲਾਂਟਿੰਗ ਹੋ ਰਹੀ ਹੈ ਜ਼ੋਰੀਜ਼ਾਨੀ ਦੀ। ਠੀਕ ਹੈ, ਠੀਕ ਆ। ਤੇ ਤੁਹਾਡੇ ਪਾਣੀ ਵਾਲਾ ਮਸਲਾ ਤਾਂ ਨਹੀਂ ਤੁਹਾਡੇ? ਠੀਕ ਆ। FID ਦੇ ਅੰਦਰ ਹੈ? FID CID ਤੱਕ ਤਾਂ ਕੋਈ ਖਾਸ ਹਜੇ ਤੱਕ ਤਾਂ ਮਸਲਾ ਸਾਹਮਣੇ ਨਹੀਂ ਆ ਰਿਹਾ ਜੀ, ਤੇ ਰੱਬ ਸੁੱਖ ਰੱਖੇ ਇਦਾਂ ਹੀ ਰਹੇ। ਸਹੀ ਆ, ਸਹੀ ਆ। ਇਸ ਤੋਂ ਇਲਾਵਾ ਹੋਰ ਖੇਤਾਂ ਦੇ ਕਿਹੜੇ ਰੁਝੇਵੇਂ ਤੁਹਾਡੇ ਬਦਾਮਾਂ ਨੂੰ ਲੈ ਕੇ ਚੱਲ ਰਹੇ ਆ? ਜਿੱਦਾਂ ਤੁਸੀਂ ਦੱਸਿਆ ਵੀ ਇੱਕ ਤਾਂ ਇਹ ਆ ਵੀ ਬਲੂਮ ਆਉਣ ਵਾਲਾ ਆ, ਵੀ ਉਹਦੇ ਲਈ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਕੋਈ ਸਪਰੇ ਕੋਈ ਖਾਦ ਕੋਈ ਉਹ ਵੀ ਚੀਜ਼ ਪਾਉਣ ਦਾ ਵਕਤ ਹੈਗਾ ਕਿ ਨਹੀਂ? ਜੀ, ਹੁਣ ਜਿਹੜੀ ਐਕਟੀਵਿਟੀ ਹੁਣ ਚੱਲ ਰਹੀ ਹੈਗੀ, ਜਿਨ੍ਹਾਂ ਨੇ ਤਾਂ ਵਿੱਚੋਂ ਮੰਮੀ ਸ਼ੇਕ ਕਰਕੇ ਸਵੀਪ ਕਰਕੇ ਉਹਨੂੰ ਸਾਫ਼ ਕਰ ਲਿਆ, ਔਰਚਰਡ ਸੈਨੀਟਾਈਜ਼ ਕਰੀ ਬੈਠੇ ਆ। ਕਈਆਂ ਦੇ ਕਵਰ ਕ੍ਰੌਪ ਕਾਫੀ 6-6 8-8 ਇੰਚ ਦਾ ਹੋ ਗਿਆ ਜੀ, ਕਵਰ ਕ੍ਰੌਪ ਵੀ ਲਾਇਆ ਹੋਇਆ। ਤੇ ਮੋਸਟਲੀ ਹੁਣ ਜਿਹੜੇ ਕਰ ਰਿਹਾ ਪ੍ਰੀ ਇਮਰਜੈਂਟ ਸਪਰੇਜ਼ ਦਾ ਵੀ ਟਾਈਮ ਆ, ਜਿਹੜਾ ਜਿਨ੍ਹਾਂ ਨੇ ਕਵਰ ਕ੍ਰੌਪ ਨਹੀਂ ਲਾਈ, ਹਾਂ, ਜਾਂ ਬਰਮਸ ਤੇ ਕਰਨੀ ਹੋਵੇ ਆਪਾਂ ਵੀਡ ਕੰਟਰੋਲ ਲਈ, ਕਿਉਂਕਿ ਉਹਨੂੰ ਥੋੜਾ ਜਿਹਾ ਮੋਇਸਚਰ ਚਾਹੀਦਾ ਐਕਟੀਵੇਟ ਹੋਣ ਨੂੰ ਦਵਾਈ ਨੂੰ, ਉਹ ਚੱਲ ਰਿਹਾ ਜੀ। ਸੋ ਆਲਮੋਸਟ ਕਈ ਵਿੱਚੋਂ ਕਾਪਰ ਦੀ ਸਪਰੇਅ ਵੀ ਕਰਨਗੇ ਅੱਗੇ ਜਾ ਕੇ ਉਹਨੂੰ ਬੂਟਿਆਂ ਨੂੰ ਫੁੱਲਾਂ ਤੋਂ ਪਹਿਲਾਂ ਪ੍ਰੋਟੈਕਸ਼ਨ ਲਈ। ਸੋ ਕੁਛ ਨਾ ਕੁਛ ਖੇਤਾਂ ਦੇ ਵਿੱਚ ਐਕਟੀਵਿਟੀ ਚੱਲ ਰਹੀ ਹੈ ਜੀ, ਚੱਲ ਰਹੀ ਆ। ਮੀਂਹ ਪਿੱਛੇ ਜੇ ਤਾਂ ਚਲੋ ਪਿਛਲੇ ਮਹੀਨੇ ਸੋਹਣੇ ਪੈ ਗਏ, ਹੁਣ ਪਿਛਲੇ 2-3 ਹਫ਼ਤਿਆਂ ਤੋਂ ਕੰਮ ਸੁੱਕਾ ਜਿਹਾ ਜਿਹੜਾ ਉਹ ਚੱਲ ਰਿਹਾ। ਸੋ ਇਦਾਂ ਦੇ ਰੁਝੇਵੇਂ ਕਰਨੇ ਸੌਖੇ ਆ ਹੁਣ? ਬਿਲਕੁਲ। ਸੋ ਪੈਲੀ ਬੱਤਰ ਹੋਈ ਪਈ ਆ। ਹਾਂਜੀ, ਤੇ ਉਹਦੇ ਨਾਲ ਫਿਰ ਸੌਖਾ ਹੋ ਜਾਂਦਾ ਹੈ ਸਾਰੀਆਂ ਚੀਜ਼ਾਂ ਕਰਨੀਆਂ। ਬਿਲਕੁਲ। ਦੇਖੋ ਹੁਣ ਟਰੈਕਟਰ ਵੀ ਉੱਤੇ ਖੇਤ 'ਚ ਕੋਈ ਖੁੱਬਣ ਦਾ ਕੋਈ ਇਹੋ ਜਿਹਾ ਇਸ਼ੂ ਨਹੀਂ ਆ ਰਿਹਾ ਹੈਗਾ, ਜ਼ਮੀਨ ਬਿਲਕੁਲ ਸਹੀ ਹੈਗੀ। ਸੋ ਆਪਾਂ ਸਾਰੀ ਕੰਮ ਕਾਫੀ ਸੋਹਣੀ ਸਪੀਡ ਨਾਲ ਕਰਕੇ ਬਲੂਮ ਲਈ ਰੈਡੀ ਹੋ ਜਾਂਦੇ ਹਾਂ ਸਾਰੇ ਨੇ। ਠੀਕ ਹੈ।